ਪਿੰਡੋ ਜੀ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸ਼ਿਵ ਸੈਨਾ ਹੁਣ ਕਹਿ ਰਹੀ ਹੈ ਵੀ ਭਾਜਪਾ ਸਾਡੇ ਵਿਧਾਇਕ ਖਰੀਦ ਰਹੀ ਹੈ। ਦੇਖੋ, ਇਹ ਨਾ ਇਲਜ਼ਾਮ ਨਵਾਂ ਆ ਤੇ ਨਾ ਭਾਜਪਾ ਨਵੀਂ ਆ, ਸਾਰਾ ਕੁਛ ਉਹੀ ਚੱਲੀ ਜਾਂਦਾ। ਆ ਥੋੜੇ ਦਿਨ ਪਹਿਲਾਂ ਵੇਖੋ ਨਾ, ਇੱਕ ਆਡੀਓ ਵਾਇਰਲ ਹੋਇਆ ਸੀਗਾ ਜਿਹਦੇ ਵਿੱਚ ਯੇਦੀਯੁਰੱਪਾ, ਤੁਹਾਨੂੰ ਪਤਾ ਹੀ ਹੈ ਕਿ ਕਰਨਾਟਕ ਦਾ ਚੀਫ ਮਿਨਿਸਟਰ ਹੈ ਇਸ ਵੇਲੇ ਦਾ, ਯੇਦੀਯੁਰੱਪਾ ਖੁਦ ਇਹ ਗੱਲ ਕਹਿ ਰਿਹਾ ਕੋਰ ਕਮੇਟੀ ਵਾਲਿਆਂ ਨੂੰ ਕਿ ਇਹਨਾਂ ਦਾ ਸਾਥ ਦਿਓ, ਦੁਬੜਿਓ, ਕੀ ਕਰਦੇ ਪਏ ਹੋ ਜਿਹੜੇ 15 ਬਾਗੀ ਵਿਧਾਇਕ ਆਏ ਆ, ਇਹਨਾਂ ਦੇ ਕਰਕੇ ਹੀ ਆਪਣੀ ਸਰਕਾਰ ਚੱਲਦੀ ਪਈ ਆ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਦੋਂ ਲੋਕ ਰੌਲਾ ਪਾਉਂਦੇ ਸਨ ਕਿ ਕਰਨਾਟਕ ਦੀ ਸਰਕਾਰ ਤੁਸੀਂ ਆਪ ਬਣਾਉਣ ਵਾਸਤੇ ਸਾਰੀ ਗੇਮ ਖੇਡ ਰਹੇ ਤੇ ਕਹਿੰਦੇ ਸਨ ਨਹੀਂ ਅਸੀਂ ਤਾਂ ਭੋਲੇ ਕਬੂਤਰ ਹੈ, ਅਸੀਂ ਤੇ ਇਸ ਤਰ੍ਹਾਂ ਦਾ ਕੰਮ ਕਰ ਹੀ ਨਹੀਂ ਸਕਦੇ। ਤੇ ਹੁਣ ਆਪ ਹੀ ਮੰਨੀ ਜਾਂਦੇ ਕਿ ਸਾਰੀ ਖੇਡ ਜਿਹੜੀ ਆ ਉਹ ਅਸੀਂ ਉਹ ਹੀ ਖੇਡ ਰਹੇ ਸੀਗੇ। ਤਾਂ ਹੁਣ ਇਸੇ ਤਰ੍ਹਾਂ ਦਾ ਹੀ ਦੋਸ਼ ਹੈ ਜਿਹੜਾ ਉਹ ਇਹਨਾਂ ਦੇ ਅਲਾਇੰਸ ਪਾਰਟਨਰ ਲਾ ਰਹੇ ਆ, ਕਿਉਂਕਿ ਦੇਖੋ ਸ਼ਿਵ ਸੈਨਾ ਵਾਲੇ ਮਹਾਰਾਸ਼ਟਰ ਦੇ ਵਿੱਚ ਜਿਵੇਂ ਮਰਜ਼ੀ ਆਪੋ ਵਿੱਚ ਦੀ ਤਿੰਗੜੀ ਜਾਣ, ਪਰ ਕੌਮੀ ਪੱਧਰ ਤੇ ਇਹਨਾਂ ਦਾ ਅਲਾਇੰਸ ਆ। ਤਾਂ ਇਹਨਾਂ ਦੇ ਗੱਠਜੋੜ ਦੇ ਜਿਹੜੇ ਸਾਥੀ ਆ ਉਹ ਹੀ ਗੱਲ ਕਹਿੰਦੇ ਆ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਦਾ ਯਤਨ ਕੀਤਾ ਜਾ ਰਿਹਾ ਤੇ ਇੱਥੋਂ ਤੱਕ ਕਿ ਉਹਨਾਂ ਨੂੰ ਮੇਰੇ ਖਿਆਲ ਦੇ ਨਾਲ 5 ਸਟਾਰ ਹੋਟਲ ਦੇ ਵਿੱਚ ਵੀ ਭੇਜ ਦਿੱਤਾ। ਇਹ ਵੀ ਇੱਕ ਖੇਡ ਆ ਇੰਡੀਆ ਦੇ ਵਿੱਚ ਕਿ ਵਿਧਾਇਕ ਜਿਹੜੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਕਈ ਵਾਰ ਬਚਾਉਣ ਵਾਸਤੇ ਹੋਟਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ। ਤਾਂ ਬਹਰਹਾਲ ਇਹ ਦੋਸ਼ ਲਾਇਆ ਇਹਨਾਂ ਨੇ ਕਿ ਸਾਡੇ ਵਿਧਾਇਕਾਂ ਦੇ ਨਾਲ ਲਗਾਤਾਰ ਇਹ ਸੰਪਰਕ ਕਰ ਰਹੇ ਆ, ਪਰ ਸਾਡੇ ਵਿਧਾਇਕ ਆ ਜਿਹੜੇ ਕਿ ਉਹ ਟੁੱਟਦੇ ਹੀ ਨਹੀਂ ਹੈ। ਵੈਸੇ ਸ਼ਿਵ ਸੈਨਾ ਵਾਲਿਆਂ ਨਾਲ ਇਹਨਾਂ ਦਾ ਕਸੂਤਾ ਪੇਚਾ ਪਿਆ, ਫਸ ਗਈ, ਜਿਵੇਂ ਕਹਿੰਦੇ ਨਾ ਫਸ ਗਈ ਜਾਨ ਸਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ, ਇਹਨਾਂ ਦੀ ਜਾਨ ਹੁਣ ਸਿਕੰਜੇ ਅੰਦਰ ਹੈ ਕਿਉਂਕਿ 48 ਘੰਟੇ ਆ, ਉਹ ਤੋਂ ਬਾਅਦ ਇਹ ਮਿਆਦ ਜਿਹੜੀ ਆ ਉਹ ਪੁੱਗ ਜਾਣੀ ਹੈ। 9 ਨਵੰਬਰ ਤੱਕ ਹੀ ਸੀਗਾ, ਹੁਣ ਤੇ 48 ਤੋਂ ਵੀ ਕੱਟ ਜਾਣੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਸ਼ਿਵ ਸੈਨਾ ਵਾਲਿਆਂ ਨੂੰ ਤੋੜਨਾ ਇੰਨਾ ਸੌਖਾ ਨਹੀਂ ਹੈ, ਕਿਉਂਕਿ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਦਲ ਲਈ, ਆਪਣੀ ਤਨਜ਼ੀਮ ਵਾਸਤੇ ਉਹ ਵੀ ਬਹੁਤ ਵਫਾਦਾਰ ਰਹਿੰਦੇ ਆ। तो इतने अमीर तो नहीं कि सब कुछ खरीद लें, पर इतने गरीब भी नहीं हुए कि खुद बिक जाएं। ये फंडा होना था। ਤਾਂ ਇਸ ਵੇਲੇ ਜੋ ਹਾਲਾਤ ਬਣਦੇ ਪਏ ਆ ਉਹ ਇਹ ਆ ਕਿ ਉਧਮ ਠਾਕਰੇ ਨੇ ਸ਼ਾਮ ਪੈਂਦਿਆਂ ਇੱਥੋਂ ਤੱਕ ਆਖ ਦਿੱਤਾ ਕਿ ਜੇ ਤੇ 2.5 ਸਾਲ ਲਈ ਸਾਨੂੰ ਤੁਸੀਂ ਪ੍ਰਵਾਨ ਕਰਦੇ ਜੇ, ਮਤਲਬ ਕਿ 2.5 ਸਾਲ ਲਈ ਤੁਸੀਂ ਸਾਨੂੰ ਚੀਫ ਮਿਨਿਸਟਰ ਬਣਾਉਂਦੇ ਜੇ ਤੇ ਸਾਨੂੰ ਟੈਲੀਫੋਨ ਮਾਰ ਲਿਓ, ਅਦਰਵਾਈਜ਼ ਸਾਨੂੰ ਟੈਲੀਫੋਨ ਕਰਨ ਦੀ ਕੋਈ ਲੋੜ ਨਹੀਂ ਜਾਏਗੀ। ਜੀ ਜੀ, ਦੇਖੋ ਜਿਹੜਾ ਹੈ ਉੱਥੇ ਹੁਣ ਕਿਸ ਪਾਸੇ ਊਂਠ ਜਿਹੜਾ ਕਰਵਟ ਲੈਂਦਾ, ਕਿਉਂਕਿ ਅਖੀਰਲੇ ਮਿੰਟ ਤੱਕ ਸਿਆਸਤ ਦਾ ਕੁਛ ਨਹੀਂ ਕਿਹਾ ਜਾਂਦਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਹਨੀਪ੍ਰੀਤ ਜਿਹੜੀ ਆ ਰਿਹਾ ਹੋ ਕੇ ਸਿੱਧੀ ਡੇਰੇ 'ਚ ਪਹੁੰਚੀ। ਹੋਰ ਉਹਨੇ ਕਿੱਧਰ ਜਾਣਾ ਸੀਗਾ, ਤੁਹਾਨੂੰ ਪਤਾ ਹੀ ਹੈ ਕਿ ਕੋਈ ਰਸਤਾ ਤੇ ਹੈ ਨੀਗਾ। ਖੈਰ ਵੈਸੇ ਜਿੱਦਾਂ ਉਹ ਨਿਕਲੀ ਆ ਉੱਥੋਂ ਤੇ ਉਹਦੀ ਤਾਕਤ ਦਾ ਜਾਂ ਬਦਲੇ ਸਮੀਕਰਨਾਂ ਦਾ ਅੰਦਾਜ਼ਾ ਹੋ ਜਾਂਦਾ ਕਿ ਜਿੱਦਾਂ ਪੁਲਿਸ ਉਹਨੂੰ ਐਸਕੌਰਟ ਕਰਕੇ ਲੈ ਕੇ ਗਈ ਆ, ਗੱਡੀਆਂ ਦਾ ਕਾਫਲਾ ਫਿਰ ਜੁੜਦਾ ਹੀ ਗਿਆ। ਠੀਕ ਵੈਸੀ ਹੀ ਸਥਿਤੀ ਬਣ ਗਈ ਜੈਸੀ ਆਪਾਂ ਉਦੋਂ ਵੇਖੀ ਸੀ ਜਦੋਂ ਡੇਰੇ ਚੋਂ ਨਿਕਲੇ ਸਨ ਤੇ ਕੈਮਰਾ ਜਿਹੜਾ ਪਾਉ ਕੇ ਇਹਨਾਂ ਤੇ ਵੱਜਦਾ ਸੀਗਾ, ਪਾਉ ਕੇ ਇਹਨਾਂ ਤੇ ਵੱਜੀ ਜਾਂਦਾ ਸੀਗਾ। ਦੋ ਹੀ ਚਿਹਰੇ ਸੀਗੇ। ਹਨੀਪ੍ਰੀਤ ਵੈਸੇ ਉਦੋਂ ਇਹਨਾਂ ਨਹੀਂ ਸੀ ਪਤਾ ਕਿ ਕੌਣ ਆ, ਉਹਦੇ ਬਾਅਦ ਚ ਪਤਾ ਲੱਗਿਆ ਕਿ ਕੀ ਮਾਜਰਾ ਸੀਗਾ। ਖੈਰ ਤਾਂ ਹਨੀਪ੍ਰੀਤ ਜਿਹੜੀ ਆ ਉਹ ਰਿਹਾ ਹੋ ਕੇ ਚਲੇ ਗਈ ਆ ਸਿੱਧੀ ਡੇਰੇ ਦੇ ਵਿੱਚ। ਦੱਸਦੇ ਆ ਕਿ ਜਿੱਥੇ ਗੱਦੀ ਤੇ ਡੇਰੇਦਾਰ ਵਿਆਹ ਕਰਦਾ ਸੀਗਾ ਉਸ ਗੱਦੀ ਨੂੰ ਮੱਥਾ ਟੇਕਿਆ ਸੂ। ਇਹਦੀ ਆਮਦ ਤੇ ਉੱਥੇ ਚੰਗੀ ਆਤਿਸ਼ਬਾਜ਼ੀ ਕੀਤੀ ਆ ਉਹਨਾਂ ਨੇ, ਚੰਗੀ ਖੁਸ਼ੀ ਮਨਾਈ ਆ। ਲੋਕ ਜਿਹੜੇ ਇਹਨਾਂ ਨੂੰ ਫੋਲੋ ਕਰਦੇ, ਇਹਨਾਂ ਦੇ ਫੋਲੋਅਰ ਹੈ ਜਿਹੜੇ ਡੇਰੇ ਦੇ ਪੈਰੋਕਾਰ ਆ, ਉਹ ਕਹਿੰਦੇ ਆ ਕਿ ਭੈਣ ਆ ਗਈ ਆ, ਹੁਣ ਸਾਡੇ ਪਿਤਾ ਜੀ ਵੀ ਆ ਜਾਣਗੇ, ਜਲਦੀ ਆ ਜਾਣਗੇ, ਸਾਨੂੰ ਉਮੀਦ ਆ ਇਨਸਾਫ ਕਿਤੇ ਨਾ ਕਿਤੇ ਹੋਏਗਾ ਸਾਡੇ ਨਾਲ। ਉਹ ਇੱਥੋਂ ਤੱਕ ਕਹਿੰਦੇ ਕਿ ਕਾਲ ਦਾ ਸਮਾਂ ਹੁੰਦਾ ਜੀ, ਕਾਲ ਵਿਕਾਲ ਮਗਰ ਲੱਗ ਜਾਂਦੇ ਕਈ ਵਾਰ, ਸੱਚ ਦੇ ਸੱਚਾਈ ਦੇ, ਕੋਈ ਗੱਲ ਨਹੀਂ ਹਰਾ ਕੇ ਆ ਜਾਣਗੇ ਗੁਰੂ ਜੀ ਸਾਡੇ, ਆ ਜਾਣਗੇ। ਤਾਂ ਉਹ ਇਸ ਤਰ੍ਹਾਂ ਦੀ ਉਮੀਦ ਵੀ ਲਈ ਬੈਠੇ ਆ। ਤਾਂ ਖੈਰ ਹੁਣ ਇਹ ਵੇਖਣਾ ਦਿਲਚਸਪ ਰਹੇਗਾ ਕਿ ਕੀ ਹਨੀਪ੍ਰੀਤ ਕੋਈ ਬਿਆਨਬਾਜ਼ੀ ਕਰਦੀ ਹੈ, ਕਿਉਂਕਿ ਦੇਖੋ ਆਪਾਂ ਅੱਗੇ ਵੀ ਦੇਖਿਆ ਕਿ ਇਹਨਾਂ ਦੀ ਜਿਹੜੀ ਹੈਗੀ ਸੀਗੀ ਉਹ ਇੱਕ ਬੀਬੀ ਵਿਪਾਸਨਾ ਸ਼ਾਇਦ ਉਹਦਾ ਨਾਮ ਸੀਗਾ, ਉਹ ਵੀ ਹਾਲੇ ਤੱਕ ਫਰਾਰ ਆ। ਵੈਸੇ ਉਦਾਂ ਉਹ ਕਈ ਵਾਰ ਆਫੀਸ਼ੀਅਲੀ ਬਿਆਨ ਦਿੰਦੀ ਰਹੀ ਆ ਉਦੋਂ ਜਦੋਂ ਸਾਰਾ ਖੜਕਾ ਤੜਕਾ ਹੋਇਆ ਪਿਆ ਸੀਗਾ, ਪਰ ਇੱਥੇ ਇਹ ਜਿਹੜੀ ਹਨੀਪ੍ਰੀਤ ਆ ਉਹ ਇਸ ਵੇਲੇ ਜ਼ਮਾਨਤ ਤੇ ਆ। ਤਾਂ ਕਈ ਵਾਰ ਜ਼ਮਾਨਤਾਂ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ, ਉਹ ਕੋਈ ਆਫੀਸ਼ੀਅਲੀ ਬਿਆਨ ਦਿੰਦੀ ਹੈ ਜਾਂ ਨਹੀਂ ਦਿੰਦੀ, ਇਹ ਵੇਖਣਾ ਦਿਲਚਸਪ ਰਹੇਗਾ। ਪਰ ਕਾਫੀ ਦੇਰ ਤੋਂ ਬਾਅਦ ਖੁਸ਼ੀ ਜਿਹੜੀ ਆ
ਉਹ ਇਹਦੇ ਹੱਥ ਲੱਗੀ ਆ। ਵੈਸੇ ਪ੍ਰੇਮੀ ਵੀ ਕਹੀ ਜਾਂਦੇ ਆ, ਦੇਰ ਲੱਗੀ ਆने में तुमको शुक्र है फिर भी आए तो, आस में दिल का साथ ना छोड़ा वैसे हम घबराए तो। ਤਾਂ ਉਹਨਾਂ ਨੇ ਦਿਲ ਜ਼ਰੂਰ ਥਾਮ ਕੇ ਰੱਖਿਆ, ਦਿਲ ਜ਼ਰੂਰ ਫੜ ਕੇ ਰੱਖਿਆ ਕਿ ਚੰਗੇ ਦਿਨ ਆਉਣਗੇ ਤਾਂ ਇਹਨਾਂ ਵਾਸਤੇ ਚੰਗੇ ਦਿਨ ਆ ਗਿਆ। ਸੋ ਇਸ ਗੱਲ ਤੇ ਹੁਣ ਟੇਕ ਲੱਗੂਗੀ ਕਿ ਕੀ ਕੋਈ ਆਫੀਸ਼ੀਅਲੀ ਬਿਆਨ ਆਉਂਦਾ ਜਾਂ ਨਹੀਂ ਆਉਂਦਾ ਹਨੀਪ੍ਰੀਤ ਵੱਲੋਂ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਅਯੋਧਿਆ ਦਾ ਕੇਸ ਦਾ, ਕਹਿੰਦੇ ਆ ਫੈਸਲੇ ਤੋਂ ਪਹਿਲਾਂ ਸੂਬਾ ਸਰਕਾਰਾਂ ਨੂੰ ਕੀਤਾ ਗਿਆ ਚੌਕਸ। ਹਾਂ, ਮੇਰੇ ਖਿਆਲ ਦੇ ਨਾਲ ਦੇਖੋ ਜੀ 1-2 ਦਿਨਾਂ ਤੱਕ ਆ ਜਾਣਾ ਫੈਸਲਾ। 1-2 ਦਿਨਾਂ ਤੱਕ ਕਿਉਂ? ਕਿਉਂਕਿ ਦੇਖੋ 17 ਤਰੀਕ ਨੂੰ ਤੇ ਜਿਹੜੇ ਗਗੋਈ ਸਾਹਿਬ ਆ ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੇ ਛੁੱਟੀ ਕਰ ਜਾਣੀ, ਮਤਲਬ ਕਿ ਸੇਵਾ ਮੁਕਤ ਹੋ ਜਾਣਾ, ਤੇ ਵਿੱਚੋਂ 2 ਛੁੱਟੀਆਂ 3 ਆ ਰਹੀਆਂ ਨੇ ਜੇ ਆਪਾਂ ਦੇਖੀਏ ਤਾਂ ਟੋਟਲੀ 4 ਕੁ ਦਿਨ ਵਰਕਿੰਗ ਡੇਜ਼ ਦੇ ਬਚਦੇ ਆ। ਤਾਂ ਮੈਨੂੰ ਲੱਗਦਾ ਕਿ ਪਹਿਲਾਂ ਹੀ ਸੰਭਾਲ ਲਿਆ ਜਾਊ ਕੰਮ। ਤਾਂ ਜੇ ਆਪਾਂ ਵੇਖਣਾ ਹੋਵੇ ਕਿ ਇਸ ਵੀਕ ਦੇ ਵਿੱਚ ਫੈਸਲਾ ਆਊਗਾ ਤਾਂ ਉਹਦੇ ਲਈ ਸਭ ਤੋਂ ਕਰੂਸ਼ਲ ਦਿਨ ਹੈ ਕੱਲ ਦਾ ਸ਼ੁੱਕਰਵਾਰ ਦਾ। ਸੋ ਮੇਰੇ ਖਿਆਲ ਦੇ ਨਾਲ ਜੇ ਮੈਂ ਆਪਣੇ ਜ਼ਿਆਦਤੀ ਤਸਰਵੇ ਦੇ ਆਧਾਰ ਤੇ ਕਹਾਂ ਤਾਂ ਕੱਲ ਦਾ ਦਿਨ ਕਰੂਸ਼ਲ ਹੈ ਇਸ ਮਾਮਲੇ 'ਚ, ਕਿਉਂਕਿ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਜਾ ਸਕਦਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੁੜ ਕੇ ਸ਼ਨੀਵਾਰ ਦੀਆਂ ਛੁੱਟੀ ਆ ਸਕਦੀ ਆ, ਇੱਕ ਅੱਧੀ ਛੁੱਟੀ ਹੋਰ ਵੀ ਆਉਣ ਦੀ ਸੰਭਾਵਨਾ। ਤਾਂ ਵਰਕਿੰਗ ਡੇਜ਼ ਜਿਹੜੇ ਆ ਉਹ 4 ਜਾਂ 5 ਬਣਦੇ ਮੁਸ਼ਕਿਲ ਦੇ ਨਾਲ। ਤਾਂ ਉਹਨਾਂ ਲਈ ਜੇ ਆਪਾਂ ਦੇਖੀਏ ਤਾਂ ਸਭ ਤੋਂ ਆਈਡੀਅਲ ਜਿਹੜਾ ਦਿਨ ਬਣਦਾ ਫੈਸਲੇ ਦਾ ਉਹ ਕੱਲ ਦਾ ਦਿਨ ਬਣਦਾ ਹੈ। ਤਾਂ ਦੇਖਣਾ ਹੋਏਗਾ ਕਿ ਕੱਲ ਫੈਸਲਾ ਸੁਣਾਉਂਦੇ ਆ ਜਾਂ ਨਹੀਂ, ਕਿਉਂਕਿ ਕਿਸੇ ਵੇਲੇ ਵੀ ਇਹ ਫੈਸਲਾ ਜਿਹੜਾ ਸੁਣਾਇਆ ਜਾ ਸਕਦਾ, ਕਿਉਂਕਿ ਅਕਤੂਬਰ ਵਿੱਚ ਜਦੋਂ ਸੁਣਵਾਈ ਖਤਮ ਹੋਈ ਸੀਗੀ ਤਾਂ ਇਹਨਾਂ ਨੇ ਉਹ ਜਿਹੜਾ ਫੈਸਲਾ ਸੀਗਾ ਉਹ ਰਾਖਵਾਂ ਰੱਖ ਲਿਆ ਸੀਗਾ। ਤਾਂ ਬਹਰਹਾਲ ਦੇਖਣਾ ਹੋਏਗਾ। ਤਾਂ ਤਿਆਰੀਆਂ ਜ਼ਰੂਰ ਨੇ ਕਿ ਕਿਸੇ ਪਾਸਿਓਂ ਕੋਈ ਕਮੀ ਨਾ ਰਹਿ ਜਾਵੇ। ਇਸ ਵੇਲੇ ਦੱਸਦੇ ਆ ਕਿ 4000 ਅਰਧ ਸੈਨਿਕ ਜਿਹੜੇ ਆ ਉਹ ਹੋਰ ਭੇਜੇ ਗਏ ਉੱਥੇ। ਕਾਫੀ ਜ਼ਿਆਦਾ ਇਸ ਵੇਲੇ ਸਖਤਾਈ ਕੀਤੀ ਗਈ ਆ, ਨਿਗਰਾਨੀ ਰੱਖੀ ਗਈ ਆ। ਕੱਲ ਮੇਰੇ ਖਿਆਲ ਦੇ ਨਾਲ ਮੁਖਤਾਰ ਅਬਾਸ ਨਕਵੀ ਦੀ ਰਿਹਾਇਸ਼ ਤੇ ਇੱਕ ਮੀਟਿੰਗ ਵੀ ਚੱਲੀ ਆ। ਬਹੁਤ ਹੱਦ ਤੱਕ ਤਿਆਰੀਆਂ ਇਹਨਾਂ ਦੀਆਂ ਜਿਹੜੀਆਂ ਪੁਖਤਾ ਨੇ, ਮੁਕੰਮਲ ਨੇ। ਸੋ ਉਮੀਦ ਹੈ ਕਿ ਕੁਝ ਦਿਨਾਂ ਤੱਕ ਜਾਂ ਕਹਿ ਲਓ ਕਿ ਕੁਝ ਘੰਟਿਆਂ ਤੱਕ ਇਹ ਜਿਹੜਾ ਫੈਸਲਾ ਆ ਸਕਦਾ। ਪਰ ਇਸ ਤੋਂ ਇਲਾਵਾ ਜਿਹੜੀ ਇੱਕ ਚੀਜ਼ ਦਿਲਚਸਪ ਆ ਉਹ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਫੈਸਲੇ ਹੈਗੇ ਆ ਜਿਹੜੇ ਆ ਸਕਦੇ ਆ। ਜੇ ਆਪਾਂ ਵੇਖੀਏ ਚੰਗੇ ਵੱਡੇ ਫੈਸਲੇ ਆ, ਜਿਵੇਂ ਰਫੇਲ ਦੇ ਨਾਲ ਜੁੜਿਆ ਫੈਸਲਾ ਉਹ ਵੀ ਆ ਸਕਦਾ ਹੈ। ਤਾਂ ਉਹ ਵੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਆਉਣ ਵਾਲਾ ਹੈ। ਯਾਨੀ 17 ਤਰੀਕ ਤੱਕ ਜਿਹੜੀ ਇਹ ਮੈਂ ਤੁਹਾਨੂੰ ਦੱਸਿਆ ਕਿ ਇੱਕ ਬਹੁਤ ਵੱਡੀ ਤਰੀਕ ਬਣਦੀ ਹੈ 17 ਤਰੀਕ। ਤਾਂ ਇਸ ਤਰੀਕ ਤੱਕ ਕਈ ਫੈਸਲੇ ਜਿਹੜੇ ਆ ਉਹ ਸੁਣਾਏ ਜਾ ਸਕਦੇ, ਜਿੱਦਾਂ 5 ਵੱਡੇ ਫੈਸਲੇ ਬਣਦੇ ਆ। ਅਯੁੱਧਿਆ ਵਾਲਾ ਮਸਲਾ, ਫਿਰ ਚੀਫ ਜਸਟਿਸ ਆਫ ਇੰਡੀਆ ਦੇ ਦਫ਼ਤਰ ਨੂੰ RTI ਦੀ ਜ਼ਦ 'ਚ ਲਿਆਉਣ ਦਾ ਉਹ ਫੈਸਲਾ ਆ ਸਕਦਾ। ਸਬਰੀਮਾਲਾ ਮੰਦਿਰ ਤੇ ਜੋ ਇੱਕ ਵਿਵਾਦ ਚੱਲਦਾ ਹੈ ਕਿ ਔਰਤਾਂ ਨੂੰ ਉੱਥੇ ਪ੍ਰਵੇਸ਼ ਦੀ, ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇ, ਤਾਂ ਉਹਦਾ ਫੈਸਲਾ ਫਿਰ ਸੁਪਰੀਮ ਕੋਰਟ ਨੇ ਸੁਣਾਉਣਾ ਹੈ। ਰਾਹੁਲ ਗਾਂਧੀ ਦੀ ਮਾਫੀ ਤੇ ਫਿਰ ਇੱਕ ਫੈਸਲਾ ਆਉਣਾ। ਤਾਂ ਜਿੱਦਾਂ ਮੈਂ ਕਿਹਾ ਕਿ ਰਫੇਲ ਸੌਦੇ ਤੇ ਦੁਬਾਰਾ ਵਿਚਾਰ ਦੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਫੈਸਲਾ ਆਉਣਾ ਹੈ। ਸੋ ਕੱਲਾ ਅਯੁੱਧਿਆ ਹੀ ਨਹੀਂ, ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਫੈਸਲੇ ਆਉਣ ਦੀ ਸੰਭਾਵਨਾ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨਵਜੋਤ ਸਿੱਧੂ ਨੂੰ ਪਾਕਿਸਤਾਨ ਜਾਣ ਦੀ ਮਿਲ ਗਈ ਆਗਿਆ। ਹਾਂ ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਨੂੰ ਇਜਾਜ਼ਤ ਮਿਲ ਗਈ ਆ। ਤੇ ਇਜਾਜ਼ਤ ਉਦੋਂ ਮਿਲੀ ਆ ਜਦੋਂ ਇਹਨੇ ਇੱਕ ਤੀਜਾ ਪੱਤਰ ਵੀ ਅੱਜ ਲਿਖ ਮਾਰਿਆ। ਤੇ ਤੀਜਾ ਪੱਤਰ ਜਿਹੜਾ ਲਿਖਿਆ ਉਹਦੀ ਵਰਡਿੰਗ ਜਿਹੜੀ ਆ ਨਾ ਕਾਫੀ ਦਿਲਚਸਪ ਸੀਗੀ। ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਦੇਖੋ ਜੀ, ਬਤੌਰ ਕਾਨੂੰਨੀ ਪਾਬੰਦ ਨਾਗਰਿਕ ਮੈਂ ਇਹਤਰਾਮ ਕਰਦਾ, ਜੇ ਤੁਸੀਂ ਨਹੀਂ ਜਾਣ ਦੇਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਹੈ। ਜਿੱਦਾਂ ਲੱਖਾਂ ਸ਼ਰਧਾਲੂ ਹੋਰ ਜਾਣਗੇ, ਮਤਲਬ ਕਿ ਕੋਰੀਡੋਰ ਦੇ ਰਸਤੇ, ਮੈਂ ਉਸ ਤਰ੍ਹਾਂ ਚਲੇ ਜਾਊਂਗਾ ਕਿਉਂਕਿ ਮੇਰੇ ਕੋਲ ਵੀਜ਼ਾ ਹੈ। ਜਾਂ ਉਹਨੇ ਕਿਹਾ ਸੀਗਾ ਕਿ ਮੈਂ ਵਾਹਗਾ ਬਾਰਡਰ ਥਾਣੀ ਚਲੇ ਜਾਊਂਗਾ। ਤਾਂ ਇਹ ਜਿਹੜਾ ਪੱਤਰ ਸੀਗਾ ਉਹਨੇ ਕਿਹਾ ਕਿ ਦੇਖੋ ਤੁਸੀਂ ਪਿਛਲੇ 2 ਪੱਤਰਾਂ ਦਾ ਮੇਰਿਆਂ ਦਾ ਕੋਈ ਜਵਾਬ ਨਹੀਂ ਦਿੱਤਾ, ਜੇ ਨਹੀਂ ਤੁਸੀਂ ਮੈਨੂੰ ਕੋਈ ਇਜਾਜ਼ਤ ਦੇਣੀ ਤਾਂ ਘੱਟੋ ਘੱਟ ਮੇਰੇ ਤੀਸਰੇ ਪੱਤਰ ਦਾ ਜਵਾਬ ਜ਼ਰੂਰ ਦੇਵੋ। ਤਾਂ ਇਸ ਤੋਂ ਬਾਅਦ ਫਿਰ ਦੇਰ ਸ਼ਾਮ, ਹਾਲਾਂਕਿ ਪਹਿਲਾਂ ਖਬਰਾਂ ਆ ਗਈਆਂ ਸੀਗੀਆਂ ਕਿ ਇੰਡੀਅਨ ਗੌਰਮੈਂਟ ਨੇ ਨਵਜੋਤ ਸਿੰਘ ਸਿੱਧੂ ਨੂੰ ਜਵਾਬ ਦੇ ਦਿੱਤਾ, ਮਤਲਬ ਕਿ ਇਜਾਜ਼ਤ ਨਹੀਂ ਦਿੱਤੀ, ਮੌਨ ਨਹੀਂ। ਤਾਂ ਬਾਅਦ ਦੇ ਵਿੱਚ ANI ਦੀ ਮੇਰੇ ਖਿਆਲ ਦੇ ਨਾਲ ਖਬਰ ਸੀਗੀ ਜਿਹੜੀ ਸ਼ਾਇਆ ਹੋਈ, ਆਪਣੇ ਪੰਜਾਬੀ ਮੀਡੀਆ 'ਚ ਵੀ ਆ ਗਈ ਆ। ਤਾਂ ਉਹਨਾਂ ਨੇ ਕਿਹਾ, ਉਹਨਾਂ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਸੋ ਨਵਜੋਤ ਸਿੰਘ ਸਿੱਧੂ ਨੇ ਕਾਫੀ ਜਦੋਜਹਿਦ ਕੀਤੀ ਇਸ ਮਸਲੇ ਦੇ ਵਿੱਚ।
ਤੇ ਅਖੀਰ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਉਹਦੇ ਕੋਲ ਪਾਕਿਸਤਾਨ ਦਾ ਵੀਜ਼ਾ, ਜਿੱਦਾਂ ਲੱਖਾਂ ਲੋਕ ਜਾਣਗੇ ਮੈਂ ਵੀ ਇੱਕ ਸਧਾਰਨ ਸ਼ਰਧਾਲੂ ਵਜੋਂ ਚਲਾ ਜਾਊਂਗਾ, ਮੈਨੂੰ ਕੋਈ ਦਿੱਕਤ ਨਹੀਂ, ਮੈਨੂੰ ਕੋਈ ਸਮੱਸਿਆ ਨਹੀਂ ਹੈ। ਸੋ ਨਵਜੋਤ ਸਿੰਘ ਸਿੱਧੂ ਤੇ ਰਾਜਨੀਤੀ ਹੈ ਜਿਹੜੀ ਉਹ ਰੱਜ ਕੇ ਹੋ ਰਹੀ ਹੈ। ਮੀਡੀਆ ਏਦਾਂ ਹੀ ਪ੍ਰਚਾਰ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਬੜਾ ਤੱਤ ਬੜਾ ਤੱਤਾ ਕਾਲਾ ਉੱਧਰ ਜਾਣ ਲਈ ਉਹ ਤੜਫਦਾ ਪਿਆ, ਤਰਲੋ ਮੱਛੀ ਹੁੰਦਾ ਪਿਆ। ਪਰ ਮੇਰੇ ਖਿਆਲ ਦੇ ਨਾਲ ਨਵਜੋਤ ਸਿੰਘ ਸਿੱਧੂ ਹੈ ਜਿਹੜਾ ਉਹ ਇੱਕ ਸਹੀ ਰੋਲ ਨਿਭਾ ਰਿਹਾ। ਵੈਸੇ ਵੀ ਉਹ ਕਹਿੰਦਾ ਹੁੰਦਾ ਨਾ ਕਿ ਜਿਹੜਾ पेड़ फल से इंसान कर्म से और कोयल अपनी कूक से जानी जाती है, मतलब कि रुख है ਜਿਹੜਾ फल ਤੋਂ ਇਨਸਾਨ ਕਰਮ ਤੋਂ, ਤੇ ਕੋਇਲ ਜਿਹੜੀ ਆ ਆਪਣੀ ਉਹਦੀ ਕੂਕ ਹੁੰਦੀ ਆ ਉਹਦੇ ਤੋਂ ਪਛਾਣੀ ਜਾਂਦੀ ਆ। ਤਾਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਰਮ ਹੈ ਉਹ ਬਿਲਕੁਲ ਇੱਕ ਮੈਂ ਕਹੂੰਗਾ ਕਿ ਨਿਮਾਣੇ ਜਿਹੇ ਬੰਦੇ ਵਾਲਾ, ਨਹੀਂ ਤਾਂ ਉਹ ਆਮ ਤੌਰ ਤੇ ਬਹੁਤ ਅੜੀਫ ਅਸੀਂ ਜੀ ਕਰਦਾ, ਜੇ ਕੋਈ 5 ਬੋਲ ਉਹਦੇ ਖਿਲਾਫ ਬੋਲਦਾ ਤੇ 55 ਬੋਲਦਾ, ਪਾਂਜਾ ਲਾ ਦਿੰਦਾ ਆਪਦੇ ਕੋਲੋਂ। ਪਰ ਇਸ ਮਾਮਲੇ 'ਚ ਬਿਲਕੁਲ ਸ਼ਾਂਤ ਆ, ਕੋਈ ਰਿਐਕਟ ਨਹੀਂ ਕਰ ਰਿਹਾ, ਕਿਸੇ ਤਰ੍ਹਾਂ ਦਾ ਰਿਐਕਸ਼ਨ ਨਹੀਂ ਹੈ, ਕੋਈ ਤਲਖੀ ਨਹੀਂ ਹੈ, ਕੋਈ ਕਸ਼ੀਦਗੀ ਨਹੀਂ, ਆਪਣੇ ਪੱਧਰ ਤੇ ਉਹ ਸਹੀ ਢੰਗ ਨਾਲ ਚੀਜ਼ਾਂ ਨੂੰ ਵੇਖ ਰਿਹਾ, ਸਹੀ ਢੰਗ ਨਾਲ ਵਾਚ ਰਿਹਾ। ਸੋ ਨਵਜੋਤ ਸਿੰਘ ਸਿੱਧੂ ਨੂੰ ਅਖੀਰ ਇਜਾਜ਼ਤ ਮਿਲੀ ਹੈ। ਹੁਣ ਦੇਖਣਾ ਦਿਲਚਸਪ ਹੋਊਗਾ ਕਿ ਉੱਥੇ ਨਵੀਂ ਕੰਟਰੋਵਰਸੀ ਭਾਰਤੀ ਮੀਡੀਆ ਕੀ ਕੱਢਦਾ, ਕਿਉਂਕਿ ਇਹਨਾਂ ਨੇ ਕੱਢ ਲੈਣੀ ਆ। ਜੇ ਕਿਸੇ ਨਾਲ ਹੱਥ ਮਿਲਾਇਆ ਹੋ ਸਕਦਾ ਪਰਛਾਵਾਂ ਵੀ ਪੈ ਜਾਵੇ ਨਵਜੋਤ ਸਿੰਘ ਸਿੱਧੂ ਤੇ ਕਿਸੇ ਵਿਵਾਦਿਤ ਬੰਦੇ ਦਾ, ਤਾਂ ਇਹਨਾਂ ਨੇ ਉਹ ਵੀ ਚੱਕ ਲੈਣਾ ਕਿ ਇਹਦੇ ਤੇ ਪਰਛਾਵਾਂ ਕਿਉਂ ਪਿਆ, ਕਿਉਂਕਿ ਨਵਜੋਤ ਸਿੰਘ ਸਿੱਧੂ ਉੱਤਰ ਵਾਲੇ ਪਾਸੇ ਖੜਨ ਦੀ ਥਾਂ ਤੇ ਉਦੋਂ ਦੱਖਣ ਵਾਲੇ ਪਾਸੇ ਕਿਉਂ ਨਹੀਂ ਖੜਿਆ। ਜਹਾਜ਼ ਜਿਹੜੇ ਜਾਂਦੇ ਨੇ ਪਾਕਿਸਤਾਨ ਦੇ ਵਿੱਚ ਜਦੋਂ ਬਿਨ ਬੁਲਾਏ ਉੱਥੇ ਜਾ ਕੇ ਲੱਡੂ ਲੁੱਡੂ ਖਾ ਕੇ ਆਉਂਦੇ ਆ, ਉਹ ਫਿਰ ਅਣਗੌਲਿਆਂ ਕਰ ਜਾਂਦੇ ਨੇ ਇੱਦਾਂ ਦੇ ਮੀਡੀਆ ਵਾਲੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਰਤਾਰਪੁਰ ਲਾਂਘੇ ਦੇ ਲਈ ਪਾਸਪੋਰਟ ਦਾ ਮੁੱਦਾ ਹੈ, ਉਸ ਨੂੰ ਲੈ ਕੇ ਭੰਬਲ ਭੂਸਾ ਹੀ ਬਣਿਆ ਹੋਇਆ। ਹਾਂ ਬਿਲਕੁਲ, ਦੇਖੋ ਇਹ ਭੰਬਲ ਭੂਸਾ ਇਸ ਵਾਰੀ ਭਾਰਤ ਨੇ ਖੜਾ ਨਹੀਂ ਕੀਤਾ। ਇਸ ਮਾਮਲੇ ਤੇ ਫਿਰ ਪਾਕਿਸਤਾਨ ਜਿਹੜਾ ਉਹ ਨਿਸ਼ਾਨੇ ਤੇ ਆਉਣਾ ਚਾਹੀਦਾ, ਕਿਉਂਕਿ ਉਹਨਾਂ ਨੇ ਹੀ ਇਹ ਭੰਬਲ ਭੂਸਾ ਜਿਹੜਾ ਉਹ ਖੜਾ ਕਰ ਦਿੱਤਾ। ਤੁਹਾਨੂੰ ਯਾਦ ਹੋਣਾ 1 ਨਵੰਬਰ ਨੂੰ ਉਹਨਾਂ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਇੱਕ ਟਵੀਟ ਕੀਤਾ ਸੀਗਾ। ਉਸ ਟਵੀਟ ਤੇ ਸਿੱਖਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਸੀਗੀਆਂ ਕਿ ਹੁਣ ਇਸ ਯਾਤਰਾ ਤੇ, ਮਤਲਬ ਕਿ ਕੋਰੀਡੋਰ ਦੇ ਵਿੱਚੋਂ ਜਿਹੜੀ ਯਾਤਰਾ ਹੋਣੀ ਆ ਉਹਦੇ 'ਚ ਪਾਸਪੋਰਟ ਲਾਜ਼ਮ ਨਹੀਂ ਹੈ। ਤਾਂ ਸਾਰਿਆਂ ਨੇ ਇਸਤਕਬਾਲ ਕੀਤਾ ਸੀਗਾ, ਇਸ ਚੀਜ਼ ਦਾ ਸਵਾਗਤ ਕੀਤਾ ਸੀਗਾ ਕਿ ਬਹੁਤ ਵਧੀਆ ਖਾਨ ਸਾਹਿਬ, ਜਿਉਂਦੇ ਰਹੋ, ਜੁਗ ਜੁਗ ਜੀਓ, ਜਵਾਨੀਆਂ ਮਾਣੋ, ਬਹੁਤ ਕੁਛ ਕਿਹਾ ਸੀ, ਅਸੀਸਾਂ ਦਿੱਤੀਆਂ। ਸਾਡੀਆਂ ਤੇ ਇੱਥੇ 2 ਧੀਆਂ ਨੇ, ਉਹ ਕਵਿਸ਼ਰੀ ਵੀ ਗਾਈ ਆ ਉਹਦੇ ਉਸਤਤ ਦੇ ਵਿੱਚ। ਪਰ ਖੈਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਅੱਜ ਇਹਨਾਂ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ, ਕਹਿੰਦੇ ਕਿ ਨਹੀਂ ਜੀ ਪਾਸਪੋਰਟ ਜ਼ਰੂਰੀ ਨਹੀਂ ਹੋਏਗਾ। ਪਰ ਹੋਇਆ ਕਿ ਫਿਰ ਬਾਅਦ ਦੇ ਵਿੱਚ ਜਿਹੜੇ ਪਾਕਿਸਤਾਨੀ ਫੌਜ ਦੇ ਬੁਲਾਰੇ ਆ, ਮੇਜਰ ਜਨਰਲ ਆਸਿਫ ਗਫੂਰ, ਉਹਨਾਂ ਨੇ ਇਹ ਗੱਲ ਕਹਿ ਦਿੱਤੀ, ਮਤਲਬ ਕਿ ਇਹਨਾਂ ਦੀ ਗੱਲ ਕੱਟ ਕੇ ਆਖਿਆ ਕਿ ਸ਼ਰਧਾਲੂਆਂ ਦੀ ਐਂਟਰੀ ਜਿਹੜੀ ਆ ਉਹ ਪਾਸਪੋਰਟ ਤੇ ਹੀ ਹੋਏਗੀ। ਹੁਣ ਤੁਸੀਂ ਵੇਖੋ ਕਿ ਇੰਡੀਆ ਦੀ ਕੀ ਸਮੱਸਿਆ, ਕਿ ਮੈਂ ਜਿਵੇਂ ਅੱਗੇ ਕਿਹਾ ਕਿ ਸਾਡੀ ਰਾਜਨੀਤੀ ਦੀ ਸਭ ਤੋਂ, ਜੇ ਮੈਂ ਕਹੂੰਗਾ ਕਿ ਮਾੜੀ ਕਾਰਕਰਦਗੀ ਹੈ ਇਸ ਮਸਲੇ ਤੇ, ਉਹ ਇਹੋ ਆ ਕਿ ਜਾਬਾਂ ਦੇ ਭੇੜ ਕਰਦੇ ਰਹੇ ਆ। ਇਹਨਾਂ ਨੇ ਕੰਮ ਬਹੁਤ ਘੱਟ ਕੀਤਾ। ਮੈਂ ਉਦੋਂ ਦਾ ਹੀ ਗੱਲ ਕਹਿਣਾ ਕਿ ਤੁਸੀਂ ਪਾਕਿਸਤਾਨੀ ਗੌਰਮੈਂਟ ਦੇ ਨਾਲ ਰਾਬਤਾ ਕਰੋ, ਉਹਨਾਂ ਨੂੰ ਕਹੋ ਕਿ ਭਾਈ ਇਹ ਚੀਜ਼ ਨੂੰ ਨੋਟੀਫਾਈਡ ਕਰੋ। ਤਾਂ ਨਹੀਂ ਹੋਇਆ। ਹੁਣ ਹੋ ਕੀ ਰਿਹਾ ਕਿ ਇੰਡੀਆ ਦੇ ਵਿੱਚ ਜੋ ਉਹ ਪੋਰਟਲ ਆ ਉਹਦੀ ਅਪਡੇਸ਼ਨ ਨਹੀਂ ਹੋ ਰਹੀ, ਕਿਉਂਕਿ ਉਧਰੋਂ ਇਸ ਚੀਜ਼ ਨੂੰ ਨੋਟੀਫਾਈਡ ਨਹੀਂ ਕੀਤਾ ਜਾ ਰਿਹਾ। ਤਾਂ ਹੁਣ ਜਿਹੜੇ ਸ਼ਰਧਾਲੂ ਜਾਣ ਵਾਲੇ ਆ ਉਹਨਾਂ ਲਈ ਭੰਬਲ ਭੂਸਾ, ਜਿਨ੍ਹਾਂ ਕੋਲ ਪਾਸਪੋਰਟ ਨਹੀਂ ਉਹ ਵੀ ਜਾ ਰਹੇ ਆ, ਕਿਉਂਕਿ ਉਹਨਾਂ ਨੇ ਸੁਣਿਆ ਇਸ ਤਰ੍ਹਾਂ ਕਿ ਹੁਣ ਪਾਸਪੋਰਟ ਦੀ ਜ਼ਰੂਰਤ ਨਹੀਂ ਹੈ। ਤਾਂ ਇਹ ਇੱਕ ਸਮੱਸਿਆ ਖੜੀ ਹੋ ਗਈ ਆ। ਮੇਰੇ ਖਿਆਲ ਦੇ ਨਾਲ ਕੁਝ ਘੰਟੇ ਬਚੇ ਆ, ਤਾਂ ਇਸ ਸਮੱਸਿਆ ਦਾ ਹੁਣ ਕੋਈ ਹੱਲ ਜਿਹੜਾ ਉਹ ਨਿਕਲਦਾ ਨਜ਼ਰ ਨਹੀਂ ਆ ਰਿਹਾ। ਗਫੂਰ ਨੇ ਇਹ ਗੱਲ ਜ਼ਰੂਰ ਉਸ ਤਰ੍ਹਾਂ ਕਹੀ ਆ ਕਿ ਇਹ 2 ਦਿਨ ਦੀ ਸ਼ੂਟ ਜਿਹੜੀ ਉਹਨਾਂ ਨੇ ਕਿਹਾ ਸੀਗਾ ਕਿ 2 ਦਿਨ ਉਦਘਾਟਨ ਵੇਲੇ ਤੇ 12 ਅਮਰੀਕਾ, ਤਾਂ ਇਹ ਜਿਹੜੀ ਸ਼ੋਅ ਹੈ ਜਾਰੀ ਰਹੇਗੀ। ਸੋ ਹੁਣ ਉੱਥੋਂ ਦੇ ਵਜ਼ੀਰ ਆਜ਼ਮ ਨੂੰ ਇਸ ਚੀਜ਼ ਦਾ ਜ਼ਰੂਰ ਨੋਟਿਸ ਲੈਣਾ ਚਾਹੀਦਾ ਕਿ ਫੌਜ ਦਾ ਬੁਲਾਰਾ ਕੁਛ ਕਹਿ ਰਿਹਾ, ਤੁਸੀਂ ਕੁਛ ਕਹਿ ਰਹੇ ਹੋ, ਵਿਦੇਸ਼ ਮੰਤਰੀ ਕੁਛ ਕਹਿ ਰਿਹਾ, ਕਿ ਆਖਿਰ ਇਹਨਾਂ ਚੀਜ਼ਾਂ ਦਾ ਅਰਥ ਕੀ ਨਿਕਲਦਾ। ਸਾਰੀ ਕੀਤੀ ਕਰਾਈ ਤੇ ਮਿੱਟੀ ਫੇਰਨ ਵਾਲੀ ਗੱਲ ਆ। ਸੋ ਜਲਦੀ ਇਹਨਾਂ ਚੀਜ਼ਾਂ ਦਾ ਹੱਲ ਕਰਨਾ ਚਾਹੀਦਾ। ਪਹਿਲਾਂ ਤੇ ਸਾਫ਼ ਹੋਣੀ ਚਾਹੀਦੀ ਹੈ ਸਥਿਤੀ ਕਿ ਅਸਲ ਦੇ ਵਿੱਚ ਪਾਕਿਸਤਾਨ ਦਾ ਸਟੈਂਡ ਕੀ ਆ, ਫਿਰ ਉਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਚੱਲਣਗੀਆਂ। ਵੈਸੇ ਤੁਹਾਨੂੰ ਪਤਾ ਹੀ ਹੈ ਰਾਜਨੀਤੀ, ਕੂਟਨੀਤੀ ਦੋਵਾਂ ਦੇਸ਼ਾਂ ਦੀ ਜਿਹੜੀ ਉਹ ਹੈ ਹੀ ਭੰਬਲ ਭੂਸੇ ਵਾਲੀ ਹੈ। ਉਹਦਾ ਰਾਜਨੀਤੀ ਤੇ ਤੁਹਾਨੂੰ ਪਤਾ ਹੀ ਹੈ ਉਦਯੋਗ ਦੀ ਮਨੋਰੰਜਨ ਸ਼ਾਖਾ ਜੀ ਬਣ ਕੇ ਰਹਿ ਗਈ, ਅੱਜ ਕੱਲ੍ਹ ਮਨੋਰੰਜਨ ਹੀ ਕਰਦੀ ਹੈ। ਪਰ ਇਸ ਮਾਮਲੇ ਤੇ ਘੱਟੋ ਘੱਟ ਕੁਛ ਨਹੀਂ ਇਸ ਤਰ੍ਹਾਂ ਦਾ ਕੀਤਾ ਜਾਣਾ ਚਾਹੀਦਾ। ਸਾਫ਼ ਗੋਲੀ ਨਾਲ, ਸਾਫ਼ ਨੀਤੀ ਨਾਲ ਅੱਗੇ ਵਧਣਾ ਚਾਹੀਦਾ। ਵੈਸੇ ਵੀ ਇੱਥੇ ਇਸ ਮੁੱਦੇ ਤੇ ਅੱਜ ਕੌਮੀ ਮੀਡੀਆ ਨੇ ਚੰਗੀ ਖੱਪ ਲਾਈ ਆ ਪਾਕਿਸਤਾਨ ਦੀ। ਜੀ ਜੀ।
ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਮਿਲੇਗਾ 100 ਰੁਪਏ ਕੁਇੰਟਲ ਮੁਆਵਜ਼ਾ। ਹਾਂ ਬਿਲਕੁਲ, ਦੇਖੋ ਇਹ ਹੁਣ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਟਾਈਪ ਕੀਤਾ ਕਿਉਂਕਿ ਸੁਪਰੀਮ ਕੋਰਟ ਨੇ ਹੁਕਮ ਕਰ ਦਿੱਤਾ ਸੀਗਾ। ਵੈਸੇ ਦੇਖੋ ਇਹ ਗੱਲਾਂ ਨਾ ਜਿਹੜੀਆਂ ਕਰਦੇ ਆ ਜਿੱਦਾਂ ਲੋਕ ਜਿਹੜੇ ਆ ਬਿਲਕੁਲ ਹੀ ਬੇਵਕੂਫ ਤੁਰੇ ਫਿਰਦੇ ਆ। ਹਾਂ ਇਹ ਚੀਜ਼ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਖੀ ਸੀਗੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਖਿਆ ਸੀਗਾ ਕਿ 100 ਰੁਪਇਆ ਦਿਓ, ਫਿਰ ਇਸ ਤੋਂ ਇਲਾਵਾ ਕਿਸਾਨਾਂ ਨੂੰ ਮਸ਼ੀਨਰੀ ਵਗੈਰਾ ਦਿਓ, ਹਰ ਚੀਜ਼ਾਂ ਕਹੀਆਂ ਸੀਗੀਆਂ। ਪਰ ਉਸ ਹੁਕਮ ਦਾ, ਉਸ ਆਰਡਰ ਦਾ ਇਹਨਾਂ ਨੇ ਪਾਲਣ ਨਹੀਂ ਕੀਤਾ ਠੀਕ ਢੰਗ ਦੇ ਨਾਲ, ਕਿਉਂਕਿ ਉਦੋਂ ਇਹ ਕਹਿੰਦੇ ਸੀਗੇ ਜੀ ਕੇਂਦਰ ਦੇਵੇ। ਕੇਂਦਰ ਕਹਿੰਦਾ ਸੀਗਾ ਕਿ ਨਹੀਂ ਜੀ ਅਸੀਂ ਨਹੀਂ ਦੇ ਸਕਦੇ, ਅਸੀਂ ਇੰਨੇ ਕੁ ਪੈਸੇ ਮਸ਼ੀਨਰੀ ਵਾਸਤੇ ਦੇ ਸਕਦੇ ਹਾਂ ਤੁਹਾਨੂੰ, ਚਲੋ ਸਬਸਿਡੀ ਦੇ ਲਓ, ਇਹ ਕਰ ਲਓ, ਉਹ ਕਰ ਲਓ, ਮਤਲਬ ਕਿ ਮਾਮਲਾ ਅੜ ਗਿਆ। ਹੁਣ ਜਦੋਂ ਸੁਪਰੀਮ ਕੋਰਟ ਨੇ ਆਖਿਆ, ਹੁਣ ਉਹੀ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਪਿਆ ਕਿ ਦੇਖੋ ਜੀ ਠੀਕ ਆ, ਵੈਸੇ ਤੇ ਸਾਡਾ ਖਜ਼ਾਨਾ ਜਿਹੜਾ ਉਹ ਅੱਜ ਕੱਲ੍ਹ ਬਿਮਾਰ ਸ਼ੁਮਾਰ ਜਿਹਾ ਰਹਿੰਦਾ, ਜ਼ੁਕਾਮ ਵੀ ਆ, ਨਾਲ ਖੰਘ ਵੀ ਆ, ਤੇ 2-3 ਹੋਰ ਵੀ ਰੋਗ ਉਹਨੂੰ ਹੋਏ ਪਏ ਆ। ਵੈਸੇ ਉਹ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ, ਉਹਨਾਂ ਦੇ ਕਹਿਣ ਦਾ ਤਾਂ ਮਤਲਬ ਕਿ ਬਿਮਾਰ ਆ, ਪਰ ਬਿਮਾਰੀਆਂ ਵਾਲੀ ਆ ਨਾ, ਕਿਉਂਕਿ ਉਹਨੂੰ ਸ਼ਾਇਦ ਮੇਰੇ ਖਿਆਲ ਦੇ ਨਾਲ ਕੋਈ ਲਾਇਲਾਜ ਬਿਮਾਰੀ ਹੈ ਜਿਹਦਾ ਇਲਾਜ ਵੀ ਨਹੀਂ ਹੋ ਰਿਹਾ, ਤੇ ਜਿਹਦੇ ਨਾਲ ਛੋਟੀਆਂ ਬਿਮਾਰੀਆਂ ਜਿਹੜੀਆਂ ਉਹ ਹੋਈਆਂ ਹੀ ਪਈਆਂ। ਤਾਂ ਕਹਿਣ ਦਾ ਭਾਵ ਇਹ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਸਵਾਗਤ ਕਰਦੇ ਹਾਂ ਤੇ ਅਸੀਂ ਜ਼ਰੂਰ ਵਿੱਤੀ ਸੰਕਟ ਨਾਲ ਜੂਝ ਰਹੇ ਹਾਂ, ਪਰ ਅਸੀਂ ਜ਼ਰੂਰ ਕਿਸਾਨਾਂ ਨੂੰ ਇਹ ਇਮਦਾਦ ਦੇਵਾਂਗੇ। ਤਾਂ ਖੈਰ ਹੁਣ ਬਚਿਆ ਹੀ ਕੁਛ ਨਹੀਂ ਹੈ, ਪਰਾਲੀ ਤੇ ਲਗਭਗ ਜਿਹੜੀ ਆ ਕਿਸਾਨ ਸਾੜ ਚੁੱਕੇ ਆ, ਹੁਣ ਅਗਾਂਹ ਦਾ ਸੋਚਣਾ ਚਾਹੀਦਾ। ਪਰ ਮੈਂ ਇੱਕ ਚੀਜ਼ ਹੋਰ ਸੋਚਦਾ ਕਿ ਤੁਸੀਂ ਇੱਧਰਲੇ ਪਾਸੇ ਦੇਖੋ, ਹੁਣ 100 ਰੁਪਇਆ ਕੁਆਂਟਲ ਦਾ ਜੇ ਇਹ ਦਿੰਦੇ ਆ, ਵੇਖੋ ਐਤਕੀ ਤੇ ਚਲੋ ਮਾਮਲਾ ਜਿਹੜਾ ਨਿਪਟ ਗਿਆ, ਜੇ ਦੇਣੇ ਤਾਂ ਇਹਨਾਂ ਨੂੰ ਬਹੁਤ ਸਸਤੇ ਭਾਅ 'ਚ ਹੀ ਸਰ ਜਾਣਾ ਇਹਨਾਂ ਦਾ। ਪਰ ਅਗਲੀ ਵਾਰੀ ਬਹੁਤ ਹੱਦ ਤੱਕ ਲੋਕ ਮੁਆਵਜ਼ੇ ਦੇ ਮਾਰੇ ਪਰਾਲੀ ਨਹੀਂ ਸਾੜਨਗੇ, ਨਹੀਂ ਬਾਲਣਗੇ, ਉਹਨਾਂ ਨੇ ਕਹਿਣਾ ਕਿ ਸਾਨੂੰ ਰਿਆਇਤ ਦਿਓ, ਫਿਰ ਅਸੀਂ ਕਰਦੇ ਹਾਂ। ਤਾਂ ਕਈ ਤੇ ਇੱਦਾਂ ਦੀ ਸੋਚ ਵੀ ਰੱਖਣਗੇ ਕਿ ਆਪਾਂ ਪੈਸੇ ਵੀ ਲੈਂਦੇ ਹਾਂ ਤੇ ਉਸ ਤੋਂ ਬਾਅਦ ਜੇ ਨਾ ਸਰਿਆ ਤੇ ਅੱਗ ਵੀ ਲਾ ਦਿਆਂਗੇ, ਕੋਈ ਚੱਕਰ ਨਹੀਂ। ਤਾਂ ਅਸਲੀ ਪਾਉਣਾ ਪੈਣਾ ਉਦੋਂ। ਤਾਂ ਕਹਿਣ ਦਾ ਮਤਲਬ ਇਹ ਉਹ ਆ ਕਿ ਜੇ ਤੁਸੀਂ ਆਹੀ ਸਾਰੀਆਂ ਚੀਜ਼ਾਂ ਕਰਨੀਆਂ, ਤੁਸੀਂ ਸਹੀ ਰਸਤੇ ਕਿਉਂ ਨਹੀਂ ਪੈਂਦੇ, ਕਿਉਂ ਨਹੀਂ ਪੈਂਦੇ? ਹੁਣ ਤੁਸੀਂ ਇਹ ਗੱਲ ਕੇਂਦਰ ਨੂੰ ਕਿਉਂ ਨਹੀਂ ਕਹਿੰਦੇ ਕਿ ਭਾਈ ਸਾਡਾ ਰਕਬਾ ਝੋਨੇ ਦੇ ਹੇਠੋਂ ਘਟਾਓ ਤਾਂ ਕਿ ਅਸੀਂ ਬਰਬਾਦ ਹੋਣੋਂ ਬਚੀਏ। ਆ ਸਾਡੀ ਮੱਕੇ ਦੀ ਕਾਸ਼ਤ ਹੁੰਦੀ ਹੈ ਇੱਥੇ, ਬੜੀ ਵਧੀਆ ਹੁੰਦੀ ਹੈ ਪੰਜਾਬ ਦੇ ਵਿੱਚ, ਮੱਕਾ ਆਪਣੇ ਬਹੁਤ ਹੁੰਦਾ, ਦੁਆਬੇ 'ਚ ਵੀ ਬਹੁਤ ਹੁੰਦਾ, ਮਾਝੇ 'ਚ ਵੀ ਬਹੁਤ ਹੁੰਦਾ, ਮਾਲਵੇ 'ਚ ਵੀ ਬਹੁਤ ਹੁੰਦਾ। ਪਰ ਰੌਲਾ ਕੀ ਆ ਕਿ ਉਹਦਾ MSP ਆ, ਉਹ ਜਦੋਂ MSP ਤੇ ਪਹੁੰਚਦਾ ਕਿਸਾਨ, ਉਹਨਾਂ ਨੂੰ ਦਿੱਤਾ ਨਹੀਂ ਜਾਂਦਾ। ਆਹ ਨਰਮਾ ਵੇਖੋ ਕਿੰਨਾ ਬੀਜਿਆ ਕਿਸਾਨਾਂ ਨੇ, ਮੇਰੇ ਖਿਆਲ ਦੇ ਨਾਲ 2-3 ਲੱਖ ਹੈਕਟੇਅਰ 'ਚ ਨਰਮਾ ਬੀਜਿਆ ਗਿਆ ਸੀ ਐਤਕੀ। ਕਿੰਨਾ ਰਕਬਾ ਬਣ ਗਿਆ ਹਿਸਾਬ ਲਾ ਲਓ, ਮੇਰੇ ਖਿਆਲ ਦੇ ਨਾਲ 6-7 ਲੱਖ ਕਿੱਲਾ ਬਣ ਜਾਂਦਾ। ਤਾਂ ਉਹ ਜਿਹੜਾ ਏਡਾ ਵੱਡਾ ਰਕਬਾ ਸੀਗਾ ਨਰਮੇ ਦਾ, ਅੱਜ ਦੀ ਤਰੀਕ ਦੇ ਵਿੱਚ ਉੱਜੜ ਗਿਆ। ਕਿਉਂ? ਕਿਉਂਕਿ ਜਿਹੜਾ MSP ਸੀ ਉਹ ਵੀ ਇਹਨਾਂ ਨੇ ਪੂਰਾ ਨਹੀਂ ਦਿੱਤਾ ਕਿਸਾਨਾਂ ਨੂੰ। ਜਿਹੜੀ ਗੱਲ ਕਰਨ ਵਾਲੀ ਆ ਉਹ ਕਰਨ ਕਿ ਸਾਡਾ ਰਕਬਾ ਝੋਨੇ ਹੇਠੋਂ ਭਾਈ ਘਟਾਓ। ਤੁਸੀਂ ਆਪਣਾ ਚੌਲ ਜਿੱਥੋਂ ਮਰਜ਼ੀ ਲਓ, ਕੈਨੇਡਾ 'ਚੋਂ ਲਿਆਓ, ਅਮਰੀਕਾ 'ਚੋਂ ਲਿਆਓ, ਦੱਖਣ 'ਚੋਂ ਉਗਾਓ, ਪੂਰਬ 'ਚੋਂ ਉਗਾਓ, ਜਿੱਥੋਂ ਮਰਜ਼ੀ ਸਾਡਾ ਰਕਬਾ ਕੱਢ ਦਿਓ ਤਾਂ ਕਿ ਤੁਹਾਨੂੰ ਸਾਡੇ ਧੂਏ ਤੋਂ ਨਿਜਾਤ ਮਿਲੇ ਤੇ ਸਾਨੂੰ ਜਿਹੜੀ ਬਰਬਾਦੀ ਆ ਉਹਦੇ ਤੋਂ ਨਿਜਾਤ ਮਿਲੇ। ਜੀ 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 ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਵਿਸ਼ੇਸ਼ ਇਜਲਾਸ ਦੇ ਵਿੱਚ ਵੀ ਸਿਆਸੀ ਖੜਕਾ ਦੜਕਾ। ਦੇਖੋ ਸਿਆਸੀ ਖੜਕਾ ਦੜਕਾ ਇਸ ਕਰਕੇ ਹੋਇਆ, ਪਹਿਲੀ ਗੱਲ ਤੇ ਇਹ ਆ ਕਿ ਆਪਾਂ ਜਿੱਦਾਂ ਅੱਗੇ ਗੱਲ ਕਰਦੇ ਸਾਂ ਕਿ ਜਦੋਂ ਤੁਸੀਂ ਇਹ ਸਮਾਗਮ ਸਮਰਪਿਤ ਕੀਤਾ ਹੈ ਗੁਰੂ ਨਾਨਕ ਜੀ ਦੇ ਸਮਾਗਮਾਂ ਨੂੰ, ਤਾਂ ਤੁਹਾਨੂੰ ਉੱਥੋਂ ਤੱਕ ਹੀ ਮਹਿਦੂਦ ਰਹਿਣਾ ਚਾਹੀਦਾ, ਉੱਥੋਂ ਤੱਕ ਹੀ ਸੀਮਤ ਰਹਿਣਾ ਚਾਹੀਦਾ। ਚਲੋ ਤੁਸੀਂ ਕੱਲ ਸੋਹਣਾ ਕੰਮ ਕੀਤਾ, ਲੋਕਾਂ ਨੇ ਸ਼ਾਬਾਸ਼ੀ ਦਿੱਤੀ ਕਿ ਭਾਈ ਘੱਟੋ ਘੱਟ ਕੱਲ ਦੇ ਦਿਨ ਤੁਸੀਂ ਸਿਆਣੇ ਵਗੇ ਜੇ। ਅੱਜ ਇਹਨਾਂ ਨੇ ਇੱਕ ਦਿਨ ਵਾਸਤੇ ਉਹ ਐਕਸਟੈਂਡ ਕਰ ਲਿਆ ਸੀਗਾ ਸੈਸ਼ਨ। ਅੱਜ ਇਹਨਾਂ ਨੇ ਉਹੀ ਖੇਡ ਖੇਡੀ ਜਿਹਦੀ ਕਿ ਉਮੀਦ ਸੀਗੀ। ਇਹਨਾਂ ਨੇ ਜਿਹੜਾ ਇੱਕ ਬਿੱਲ ਸੀਗਾ ਜੋ ਉਹਨਾਂ ਨੂੰ ਅਯੋਗ ਕਰਾਰ ਦਿੰਦਾ ਸਲਾਹਕਾਰਾਂ ਨੂੰ, ਉਹ ਬਿੱਲ ਦੀ ਸੁਧਾਈ ਕਰਕੇ ਮਤਲਬ ਕਿ ਉਹਨਾਂ ਨੂੰ ਰੋਕਿਆ। ਇਹ ਬਿੱਲ ਲਿਆਂਦਾ, ਇਹਨਾਂ ਦੀ ਮੈਜੋਰਟੀ ਹੈ, ਬਿੱਲ ਨੇ ਪਾਸ ਹੋ ਹੀ ਜਾਣਾ ਸੀਗਾ। ਕਿਉਂਕਿ ਅੱਗੇ ਆਰਡੀਨੈਂਸ ਇਹਨਾਂ ਨੇ ਲਿਆਂਦਾ ਸੀਗਾ, ਰਾਜਪਾਲ ਦੇ ਕੋਲੋਂ ਉਹ ਮੋਹਰਬੰਦ ਨਹੀਂ ਸੀ ਹੋਇਆ। ਉਹ ਆਰਡੀਨੈਂਸ ਜਿਹੜਾ ਸੀਗਾ ਉਹ ਖਤਮ ਹੋ ਗਿਆ ਕਿਉਂਕਿ ਸੈਸ਼ਨ ਜਦੋਂ ਵੀ ਚੱਲਦਾ, ਜਦੋਂ ਵੀ ਉਹਦੀ ਫੰਕਸ਼ਨਿੰਗ ਸ਼ੁਰੂ ਹੋ ਜਾਂਦੀ ਆ ਤਾਂ ਨਾਲ ਦੀ ਨਾਲ ਜਿਹੜੇ ਆਰਡੀਨੈਂਸ ਗਤੀਸ਼ੀਲ ਹੁੰਦੇ ਆ ਜਾਂ ਪ੍ਰਕਿਰਿਆਧੀਨ ਹੁੰਦੇ ਆ ਉਹ ਖਤਮ ਹੋ ਜਾਂਦੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਉਹ ਆਰਡੀਨੈਂਸ ਹੁਣ ਵਜੂਦ ਦੇ ਵਿੱਚ ਨਹੀਂ ਸੀਗਾ,
ਉਧਰ ਹਾਈ ਕੋਰਟ ਦੇ ਵਿੱਚ ਮਾਮਲਾ ਹੈ। ਜੇ ਇਹ ਇਸ ਮੌਕੇ ਤੇ ਬਿੱਲ ਪਾਸ ਨਾ ਕਰਾਉਂਦੇ, ਹੁਣ ਕਹਿ ਦੇਣਗੇ ਅਸੀਂ ਕਾਨੂੰਨ ਬਣਾ ਲਿਆ ਜੀ, ਕਿਉਂਕਿ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਹੋਇਆ। ਹੁਣ ਕਹਿ ਦੇਣਗੇ, ਹੁਣ ਦੇਖੋ ਕਿੱਡੀ ਸਾਡੇ ਭਾਰਤ ਦੀ ਬਦਕਿਸਮਤੀ ਆ ਕਿ ਆਪ ਹੀ ਇਹ ਕਾਨੂੰਨ ਬਣਾਉਂਦੇ ਆ ਕਿ ਲਾਭ ਦਾ ਉਹਦਾ ਨਹੀਂ ਲੈਣਾ, ਫਿਰ ਉਸ ਤੋਂ ਬਾਅਦ ਜਦੋਂ ਲਾਭ ਦੇ ਅਹੁਦੇ ਲੈ ਲੈਂਦੇ ਆ, ਜਦੋਂ ਫਸਦੇ ਆ, ਉਦੋਂ ਫਿਰ ਤਾਕਤ ਦੀ ਕਵਰਤੋਂ ਸ਼ੁਰੂ ਹੋ ਜਾਂਦੀ ਆ ਕਿ ਨਹੀਂ ਜੀ ਅਸੀਂ ਆ ਕਾਨੂੰਨ ਦੇ ਵਿੱਚ ਸੋਧ ਕਰਕੇ ਇੰਨਾ ਕੁ ਦਾਇਰਾ ਜਿਹੜਾ ਆਪਣੇ ਲਈ ਹੋਰ ਵਧਾ ਲਿਆ। ਮਤਲਬ ਸਿੱਧਾ ਹਿਸਾਬ ਆ ਕਿ ਚਾਚਾ ਚੋਰ ਭਤੀਜਾ ਕਾਜੀ, ਸਲਾਹਕਾਰ ਜਿਹੜੇ ਆ ਉਹ ਭਤੀਜੇ ਆ, ਚਾਚੇ ਹੁਣ ਕਾਜੀ ਆ। ਤਾਂ ਉਹਨਾਂ ਨੇ ਮਤਲਬ ਕਿ ਇੱਕ ਰਸਤਾ ਕੱਢ ਲਿਆ ਤੇ ਇਸ ਕਰਕੇ ਅੱਜ ਵੀ ਖੜਕਾ ਤੜਕਾ ਹੋਇਆ। ਆਮ ਆਦਮੀ ਪਾਰਟੀ ਵਾਲੇ ਵਾਕਆਊਟ ਕਰ ਗਏ, ਅਕਾਲੀਆਂ ਨੇ ਵੀ ਕਾਫੀ ਵਿਰੋਧ ਕੀਤਾ, ਪਰ ਇਹਨਾਂ ਨੇ ਆਪਣੀ ਜਿਹੜੀ ਕਰਤੂਤ ਕਰਨੀ ਸੀ ਉਹ ਕਰ ਦਿੱਤੀ। ਬਹਾਨਾ ਲਾਇਆ, ਸਪੈਸ਼ਲ ਅਸੀਂ ਸੈਸ਼ਨ ਸੱਦਿਆ ਜੀ, ਗੁਰੂ ਨਾਨਕ ਜੀ ਨੂੰ ਸਮਰਪਿਤ ਕੀਤਾ, ਪਰ ਅਖੀਰ ਦੇ ਵਿੱਚ ਆਪਣਾ ਜਿਹੜਾ ਸਵਾਰਥ ਸੀਗਾ, ਆਪਣਾ ਜਿਹੜਾ ਮਤਲਬ ਸੀਗਾ ਉਹ ਵੀ ਇਹਨਾਂ ਨੇ ਕੱਢ ਲਿਆ ਵਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਰਾਲੀ ਸਾੜ ਦਾ ਫੜਿਆ ਗਿਆ ਬਾਦਲ ਹੋਣਾ ਦਾ ਜਵਾਈ। ਇਹ ਵੇਖੋ ਬੜੀ ਦਿਲਚਸਪ ਖਬਰ ਆ ਕਿ ਇਹ ਆਪ ਹੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਤੇ ਲੋਕਾਂ ਨੂੰ ਕੀ ਪ੍ਰੇਰਣਗੇ। ਵੈਸੇ ਤੇ ਕੋਈ ਵੀ ਨੁਮਾਇੰਦਾ, ਕੋਈ ਵੀ ਵੱਡਾ ਲੀਡਰ ਆ, ਉਹਨੂੰ ਇਹੋ ਜਿਹੇ ਮਾਮਲੇ ਦੇ ਵਿੱਚ ਪਿਰਤ ਪਾਉਣੀ ਚਾਹੀਦੀ ਆ, ਕਿਉਂਕਿ ਜੋ ਮਰਜ਼ੀ ਆ ਇਨ ਦੀ ਐਂਡ ਵੇਖੋ ਅਸੀਂ ਵੀ ਤਾਂ ਮਰਦੇ ਹੀ ਆ ਨਾ। ਇਹ ਜਿਹੜਾ ਧੂੰਆਂ ਹੈ ਜ਼ਰੂਰੀ ਨਹੀਂ ਹੈ ਕਿ ਜਾ ਕੇ ਦਿੱਲੀ ਵਾਲਿਆਂ ਨੂੰ ਮਾਰ ਰਿਹਾ, ਅਸੀਂ ਵੀ ਇਹਦੇ ਵਿੱਚ ਘੁੱਟਦੇ ਹਾਂ, ਅਸੀਂ ਵੀ ਇਹਦੇ ਵਿੱਚ ਸਾਹ ਲੈਂਦੇ ਹਾਂ। ਇਹ ਸੱਚਾਈ ਆ, ਇਹ ਹਕੀਕਤ ਆ। ਬੇਸ਼ੱਕ ਅਸੀਂ ਕਿਸਾਨੀ ਆਧਾਰਿਤ ਸੂਬੇ ਦੀ ਭਲਾਈ ਸੋਚਦੇ ਹਾਂ, ਕਿਸਾਨਾਂ ਦੇ ਨਾਲ ਹਮਦਰਦੀ ਰੱਖਦੇ ਹਾਂ, ਪਰ ਜੇ ਤੁਸੀਂ ਲੰਮੀ ਚੌੜੀ ਸੋਚ ਕੇ ਵੇਖੋਗੇ ਕਿ ਸਭ ਤੋਂ ਪਹਿਲਾਂ ਜ਼ਹਿਰੀਲੀ ਹਵਾ ਜੇ ਹੁੰਦੀ ਆ ਤਾਂ ਉਹਦਾ ਧੂੰਆਂ ਸਾਨੂੰ ਵੀ ਤੇ ਪਹੁੰਚਦਾ ਹੀ ਆ ਨਾ, ਸਾਡੇ ਬੱਚਿਆਂ ਤੱਕ ਵੀ ਤੇ ਪਹੁੰਚਦਾ ਹੀ ਆ। ਤਾਂ ਹੁਣ ਇਹ ਜਿਹੜੇ ਲੀਡਰ ਆ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਪ੍ਰਤੀ ਸੋਚਣਾ, ਇਹਨਾਂ ਚੀਜ਼ਾਂ ਲਈ ਐਕਸ਼ਨ ਪਲਾਨ ਬਣਾਉਣੇ ਆ, ਤਾਂ ਉਹ ਜੇ ਇਸ ਤਰ੍ਹਾਂ ਕਰਨਗੇ ਤਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਸੋ ਇਹ ਡੇਰਾਬੱਸੀ ਦੇ ਲਾਗੇ ਕੋਈ ਜ਼ਮੀਨ ਦਾ ਟੁਕੜਾ ਸੀ ਇਹਨਾਂ ਦਾ, 15-20 ਕਿੱਲੇ ਖੇਤੀਯੋਗ ਜ਼ਮੀਨ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਦੀ, ਉੱਥੇ ਝੋਨਾ ਬੀਜਿਆ ਗਿਆ ਸੀਗਾ, ਪਰਾਲੀ ਸਾੜੀ ਗਈ ਸੀਗੀ। ਫਿਰ ਜੋ ਪੰਜਾਬ ਸੈਂਸਿੰਗ ਸੈਟੇਲਾਈਟ ਸੈਂਟਰ ਵੱਲੋਂ ਲੋਕੇਟ ਕੀਤਾ ਜਾਂਦਾ ਇਹਨਾਂ ਚੀਜ਼ਾਂ ਨੂੰ ਕਿ ਕਿਤੇ ਕਿਤੇ ਅੱਗ ਲਾਈ ਆ, ਉਹਦੇ ਜ਼ਰੀਏ ਫੁਟੇਜ ਹਾਸਲ ਹੋਈ ਸੀਗੀ। ਉਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਤੇ 15,000 ਰੁਪਏ ਦਾ ਚਲਾਨ ਕੱਟਿਆ ਗਿਆ। ਵੈਸੇ ਤਲਵਾਰ ਇਹ ਵੀ ਲਟਕਦੀ ਪਈ ਆ ਕਿ ਕੇਸ ਵੀ ਦਰਜ ਹੋ ਸਕਦਾ। ਹਾਲਾਂਕਿ ਦੇਖੋ ਇਹ ਆਪ ਤੇ ਉੱਥੇ ਨਹੀਂ ਹੋਣਗੇ, ਇਹਨਾਂ ਦੀ ਰਿਹਾਇਸ਼ ਤੇ ਚਲੋ ਲਾਂਭੇ ਹੋਊਗੀ, ਪਰ ਜਿਹੜੀ ਪੈਲੀ ਇਹਨਾਂ ਨੇ ਗਾਂ ਕਿਸੇ ਮਜ਼ਦੂਰ ਨੂੰ ਦਿੱਤੀ ਹੋਏਗੀ ਜਾਂ ਹਾਲੀਏ ਤੇ ਦਿੱਤੀ ਹੋਏਗੀ ਤਾਂ ਘੱਟੋ ਘੱਟ ਉਹਨਾਂ ਨੂੰ ਕਿਹਾ ਜਾ ਸਕਦਾ, ਵਰਜਿਆ ਜਾ ਸਕਦਾ। ਤਾਂ ਜੋ ਮਰਜ਼ੀ ਆ, ਜਿਹਦੇ ਨਾਮ ਪੈਲੀ ਆ ਐਂਟਰੀ ਉਹਦੇ ਨਾਮ ਪੈਣੀ ਹੈ, ਤਾਂ ਰੈੱਡ ਐਂਟਰੀ ਵੀ ਪੈ ਗਈ ਆ, ਜੁਰਮਾਨਾ ਵੀ ਪੈ ਗਿਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ, ਇਹਨਾਂ ਕਿਸਾਨਾਂ ਨੂੰ ਅੱਗੇ ਆਉਣਾ ਚਾਹੀਦਾ, ਵੱਡੇ ਲੋਕ ਜਿਹੜੇ ਮਸ਼ਹੂਰ ਲੋਕ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਤਾਂ ਕਿ ਦੂਸਰੇ ਲੋਕ ਜਿਹੜੇ ਆ ਉਹ ਇਸ ਚੀਜ਼ ਪ੍ਰਤੀ ਸੁਚੇਤ ਹੋ ਸਕਣ। ਸੋ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਉਹ ਮੇਰੇ ਖਿਆਲ ਦੇ ਨਾਲ ਵਾਹਿਦ ਬੰਦੇ ਆ ਜਿਹੜੇ VIP ਦੇ ਵਿੱਚੋਂ ਇਸ ਮਾਮਲੇ 'ਚ ਫਸੇ ਆ। ਜੀ ਜੀ ਜੀ। ਤੇ ਮਿੰਟੂ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ ਅੱਖਾਂ ਤੇ ਦੰਦਾਂ ਵਾਸਤੇ